ਇਹ ਕਮਿਊਨੀਕੇਸ਼ਨ ਹੈੱਡਕੁਆਟਰ GCHQ ਹੈ UK ਗਵਰਨਮੈਂਟ ਦਾ, ਜਿਨ੍ਹਾਂ ਨੇ ਜਿਹੜੇ ਉੱਥੋਂ ਅਜੀਤ ਡੋਵਲ ਜੋ ਹਦਾਇਤਾਂ ਦੇ ਰਿਹਾ ਉਹਨਾਂ ਦੇ ਕੋਲ ਇਹ ਜਾਣਕਾਰੀ ਸੀ ਔਰ ਉਹਦੇ 'ਚ ਬੜਾ ਕਲੀਅਰ ਹੈ ਕਿ ਉਹਨਾਂ ਨੇ ਬ੍ਰਿਟਿਸ਼ ਇੰਟੈਲੀਜੈਂਸ ਦੇ ਕੋਲ ਇਹ ਜਾਣਕਾਰੀ ਪਹੁੰਚਦੀ ਹੈ ਕਿ ਇੰਡੀਅਨ ਏਜੰਸੀਆਂ 3 ਉਹਨਾਂ ਦੇ ਨਿਸ਼ਾਨੇ ਨੇ ਪ੍ਰਾਈਮ। ਹਾਲਾਂਕਿ ਉਹਦੀ ਡਿਟੇਲ ਸਾਹਮਣੇ ਆਉਂਦੀ ਹੈ, ਉਹਦੇ 'ਚ ਆਉਂਦਾ ਕਿ ਦੈਨ ਦ ਅਦਰਸ ਆਫਟਰ ਦੈਟ। ਰਿਸ਼ੀ ਸੂਨਕ ਦੇ ਪੀਰੀਅਡ ਦੇ ਵਿੱਚ ਇਹ ਜਾਣਕਾਰੀ ਬ੍ਰਿਟਿਸ਼ ਇੰਟੈਲੀਜੈਂਸ ਦੇ ਕੋਲ ਆਉਂਦੀ ਹੈ 3 ਦੇ ਮਰਡਰ ਦੀ। ਫਿਰ ਇਹਦੇ 'ਚ ਜਿਹੜਾ ਇੱਕ ਪਾਰਟ ਸੀ ਕਿ ਵੀ ਇਹ ਇੰਨੀ ਇੰਪੋਰਟੈਂਟ ਔਰ ਸੈਂਸਿਟਿਵ ਇਨਫੋਰਮੇਸ਼ਨ ਸੀ ਕਿ ਉਹਨਾਂ ਦੀ ਇੰਟੈਲੀਜੈਂਸ ਨੇ ਕੈਨੇਡਾ ਵਾਲਿਆਂ ਨੂੰ ਕੋਈ ਈਮੇਲ ਨਹੀਂ ਭੇਜੀ, ਕੋਈ ਹੋਰ ਨਹੀਂ ਕੀਤਾ, ਉਹਨਾਂ ਨੇ ਆਪਣੇ ਬੰਦੇ ਡਿਸਪੈਚ ਕੀਤਾ। ਸੋ ਜੇ ਇਸ ਲੈਵਲ ਉਦੋਂ ਤੱਕ ਅਵਤਾਰ ਸਿੰਘ ਖੰਡੇ ਦਾ ਮਰਡਰ ਇੰਗਲੈਂਡ ਦੇ ਵਿੱਚ ਹੋ ਗਿਆ, ਇੱਧਰ 3 ਦਿਨ ਬਾਅਦ ਹਰਦੀਪ ਸਿੰਘ ਨਿੱਜਰ ਦਾ ਹੋ ਗਿਆ। ਸੋ ਕੈਨੇਡਾ ਜ਼ਾਹਰ ਹੈ ਕਿ ਵੀ ਜੇ ਉਹਨਾਂ ਨੇ ਕੈਨੇਡੀਅਨ ਇੰਟੈਲੀਜੈਂਸ ਨੂੰ ਇਹ ਜਾਣਕਾਰੀ ਦਿੱਤੀ ਔਰ ਹਰਦੀਪ ਸਿੰਘ ਨਿੱਜਰ ਨੂੰ 2-3 ਦਿਨ ਪਹਿਲਾਂ ਡਿਊਟੀ ਟੂ ਵਾਰ ਨੋਟਿਸ ਦਿੱਤਾ, ਸੋ ਆਲਰੇਡੀ ਅਵਤਾਰ ਸਿੰਘ ਖੰਡੇ ਦੇ ਮਰਡਰ ਬਾਰੇ ਜਿਹੜਾ ਉਹਨਾਂ ਨੂੰ ਪਤਾ ਸੀ ਉਹ ਉਹਨਾਂ ਨੇ ਸਪਰੈਸ ਕੀਤਾ ਜਾਂ ਉਹਨਾਂ ਨੇ ਰੋਕਿਆ ਨਹੀਂ। ਤੇ ਜਦੋਂ ਹੋ ਗਿਆ ਖੰਡੇ ਦਾ ਮਰਡਰ ਫਿਰ ਉਹਦੇ ਤੇ ਉਹਨਾਂ ਨੇ ਜਿਹੜਾ ਉਹਨੂੰ ਕਵਰ ਅਪ ਕੀਤਾ, ਨਾ ਉਹਦਾ ਪੋਸਟਮਾਰਟਮ ਕੀਤਾ, ਨਾ ਉਹਨੂੰ ਜਿਹੜਾ ਭਾਰਤ ਦੇ ਉਹਨੂੰ ਨੈਚੁਰਲ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਸ ਸਾਰੇ ਨੇ ਜਸਟਿਨ ਟਰੂਡੋ ਦੀ ਪੋਜੀਸ਼ਨ ਨੂੰ ਹੋਰ ਕਲੀਅਰ ਕਰ ਦਿੱਤਾ ਹੈ। ਉਹਨੂੰ ਜਿਹੜਾ ਉਸ ਦੇ ਉੱਤੇ ਭਾਰਤੀ ਏਜੰਸੀਆਂ ਮੀਡੀਆ ਕਿ ਜੀ ਉਹਨੇ ਹਰਦੀਪ ਨਿੱਜਰ ਦੇ ਮਰਡਰ ਦਾ ਚਾਰਜ ਲਾਇਆ, ਪ੍ਰੂਫ ਕੋਈ ਨਹੀਂ। ਹੁਣ ਪ੍ਰੂਫ ਤਾਂ ਉਹ ਬ੍ਰਿਟਿਸ਼ ਇੰਟੈਲੀਜੈਂਸ ਆ ਕੇ ਕੈਨੇਡਾ ਨੂੰ ਬਰੀਫ ਕਰ ਰਹੀ ਹੈ। ਅਵਤਾਰ ਸਿੰਘ ਖੰਡੇ ਦਾ ਜਿਹੜਾ ਖੂਨ ਹੈ ਉਸ ਦੇ ਲਈ ਜਿਹੜਾ ਉਹ ਰਿਸ਼ੀ ਸੂਨਕ ਜ਼ਿੰਮੇਵਾਰ ਹੈ। ਡਾਕੂਮੈਂਟਰੀ 'ਚ ਹੈ ਕਿ ਭਾਈ ਉਹਨਾਂ ਨੂੰ ਸੀ ਕਿ ਭਾਈ ਇਹ ਇੰਡੀਅਨਸ ਇਹਦੇ 'ਚ ਇਨਵੋਲਵ ਨੇ ਔਰ ਦੇ ਹੈਡ ਡਿਸਕਸ 3 ਪੋਟੈਂਸ਼ੀਅਲ ਟਾਰਗੇਟਸ। ਜਿਹੜੀ ਇਹਨਾਂ ਦੀ ਕਨਵਰਸੇਸ਼ਨ ਇੰਡੀਅਨ ਏਜੰਟਸ ਦੀ UK ਦੇ ਵਿੱਚ ਪਿੱਛੇ ਅਜੀਤ ਡੋਵਲ ਨਾਲ ਚੱਲ ਰਹੀ ਹੈ, 3 ਉਹਨਾਂ ਦੇ ਟਾਰਗੇਟ ਸੀ, ਅਵਤਾਰ ਸਿੰਘ ਖੰਡਾ, ਗੁਰਪਤਵੰਤ ਸਿੰਘ ਪੰਨੂ ਔਰ ਹਰਦੀਪ ਸਿੰਘ ਨਿੱਜਰ। ਬਿਲਕੁਲ ਕਲੀਅਰ ਹੈ ਕਿ ਭਾਈ ਇਹ ਰਿਸ਼ੀ ਸੂਨਕ ਨੇ ਇਸ ਜਾਣਕਾਰੀ ਨੂੰ ਦਬਾਇਆ ਔਰ ਖੰਡੇ ਦਾ ਮਰਡਰ ਹੋਇਆ ਔਰ ਫਿਰ ਈਵਨ ਉਸ ਨੂੰ ਵੀ ਜਿਹੜਾ ਪੋਸਟਮਾਰਟਮ ਤੱਕ ਕਰਕੇ, ਕਿਉਂਕਿ ਉਹਦੇ 'ਚ ਇਹਨਾਂ ਦੀ ਆਪਣੀ ਇੰਪਲੀਕੇਸ਼ਨ ਹੋਣੀ ਸੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪ੍ਰਸਿੱਧ ਮੀਡੀਆ ਹਾਊਸ ਬਲੂਮਬਰਗ ਓਰੀਜਨਲ ਵੱਲੋਂ ਇੱਕ ਡਾਕੂਮੈਂਟਰੀ ਜਿਹੜੀ ਆ ਰਿਲੀਜ਼ ਕੀਤੀ ਗਈ ਔਰ ਇਸ ਵਿੱਚ ਦਰਸਾਇਆ ਗਿਆ ਕਿ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ UK ਸਥਿਤ ਖੁਫੀਆ ਵਿਭਾਗ ਦੇ ਅਧਿਕਾਰੀਆਂ ਨੇ ਇੰਟਰਸੈਪਟ ਕੀਤੀ। ਸੋ ਇਸ ਸੰਬੰਧੀ ਬ੍ਰਿਟਿਸ਼ ਇੰਟੈਲੀਜੈਂਸ ਨੇ ਕੈਨੇਡਾ ਨੂੰ ਇਨ ਪਰਸਨ ਜਾਣਕਾਰੀ ਦਿੱਤੀ। ਸੋ ਵੇਖਣਾ ਇਹ ਹੈ ਕਿ ਉਸ ਵੇਲੇ ਆਪਣੇ ਆਪ ਨੂੰ ਪ੍ਰਾਊਡ ਹਿੰਦੂ ਕਹਿਣ ਵਾਲਾ ਰਿਸ਼ੀ ਸੁਨਕ ਬ੍ਰਿਟਨ ਦਾ ਜਿਹੜਾ ਪ੍ਰਧਾਨ ਮੰਤਰੀ ਸੀ। ਸੋ ਜ਼ਾਹਿਰ ਹੈ ਕਿ ਅਵਤਾਰ ਸਿੰਘ ਖੰਡੇ ਦੇ ਕਤਲ ਨੂੰ ਬ੍ਰਿਟਿਸ਼ ਸਰਕਾਰ ਦੇ ਕਹਿਣ ਤੇ ਖੁਫੀਆ ਏਜੰਸੀਆਂ ਨੇ ਦਬਾਇਆ ਅਤੇ ਖੰਡੇ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪਿਛਲੇ ਦਿਨਾਂ 'ਚ ਬਲੂਮਬਰਗ ਓਰੀਜਨਲਸ ਵੱਲੋਂ ਇੱਕ ਡਾਕੂਮੈਂਟਰੀ ਜਿਹੜੀ ਰਿਲੀਜ਼ ਹੋਈ ਔਰ ਜਿਸ ਦੀ ਡਾਕੂਮੈਂਟੇਸ਼ਨ ਵੀ ਆਲਮੋਸਟ 16-17 ਸਫ਼ੇ ਦੀ ਉਹਦੀ ਰਿਪੋਰਟ ਸੀ, ਕਿਉਂਕਿ ਅਸੀਂ ਫਰਾਈਡੇ ਦਾ ਸ਼ੋਅ ਨਹੀਂ ਕੀਤਾ, ਅਦਰਵਾਈਜ਼ ਅਸੀਂ ਹੋਰ ਡਿਟੇਲ 'ਚ ਇਹਨੂੰ ਡਿਸਕਸ ਕਰਨਾ ਸੀ। ਬਹੁਤ ਸਾਰੇ ਪਹਿਲੂ ਇਹਦੇ ਹੁਣ ਡਿਸਕਸ ਅੱਡ-ਅੱਡ ਜਿਹੜੇ ਪੰਥਕ ਚੈਨਲ ਨੇ ਔਰ ਯੂਟਿਊਬਰ ਨੇ ਜਾਂ ਦੂਸਰਾ ਮੀਡੀਆ। ਔਰ ਦਿਲਚਸਪ ਗੱਲ ਇਹ ਹੈ ਵੀ ਇਸ ਵਾਰ ਈਵਨ ਭਾਰਤੀ ਮੀਡੀਆ, ਉਹਨਾਂ ਦਾ ਪ੍ਰਿੰਟ ਮੀਡੀਆ ਵੀ ਸਣੇ PTI ਦਾ ਹਿੰਦੂ ਆਦ ਉਹ ਇਸ ਸਟੋਰੀ ਨੂੰ ਕਿਲ ਨਹੀਂ ਕਰ ਸਕੇ, ਕਿਉਂਕਿ ਬਲੂਮਬਰਗ ਓਰੀਜਨਲ ਇੰਨਾ ਵੱਡਾ, ਇੰਨਾ ਪ੍ਰੈਸਟੀਜੀਅਸ ਕ੍ਰੈਡੀਬਲ ਨੈਟਵਰਕ ਹੈ ਔਰ ਇੰਨੀ ਬੋਲਡ ਸਟੋਰੀ ਹੈ ਕਿ ਈਵਨ ਇੰਡੀਅਨ ਮੀਡੀਆ ਜਾਂ ਉਹਨਾਂ ਦੇ ਯੂਟਿਊਬਰਸ ਦੀ ਵੀ ਮਜਬੂਰੀ ਬਣੀ ਕਿ ਇਸ ਨੂੰ ਡਿਸਕਸ ਕਰ। ਹਾਲਾਂਕਿ ਹਰ ਇੱਕ ਨੇ ਆਪੋ ਆਪਣੀ ਇਹਨੂੰ ਜਿਹੜੀ ਹੈ ਉਹ ਸ਼ਿਫਟ ਦੇਣ ਦੀ ਕੋਸ਼ਿਸ਼ ਕੀਤੀ ਜਾਂ ਆਪੋ ਆਪਣਾ ਐਂਗਲ ਦੇਣ ਦੀ ਕੋਸ਼ਿਸ਼ ਕੀਤੀ। ਇਸ ਡਾਕੂਮੈਂਟਰੀ ਦਾ ਨਾਮ ਹੈ ਇਨਸਾਈਡ ਦਾ ਡੈਥਸ that rocked India's relations with the West। ਸੋ ਇਹ ਸਾਰੇ ਵੈਸਟ ਨੂੰ ਉਹਨੇ ਲਿਆ, ਇਹਦਾ ਨਾਂ ਹੀ ਆਪਣੇ ਆਪ 'ਚ ਦੱਸਦਾ ਹੈ, ਕਿਉਂਕਿ ਇਸ ਦਾ ਆਧਾਰ ਔਰ ਇਹਦੇ 'ਚ ਹਾਲਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਡਾਕੂਮੈਂਟੇਸ਼ਨ ਦੇ ਰਾਹੀਂ ਜਾਂ ਇਸ ਡਾਕੂਮੈਂਟਰੀ ਰਾਹੀਂ ਸਾਹਮਣੇ ਆਈਆਂ ਨੇ, ਬਹੁਤ ਸਾਰੀਆਂ ਚੀਜ਼ਾਂ ਆਲਰੇਡੀ ਨੋਨ ਸੀ। ਮੈਂ ਸਿਰਫ ਉਹਨਾਂ ਐਸਪੈਕਟਸ ਦੀ ਗੱਲ ਕਰਾਂਗਾ ਜਿਨ੍ਹਾਂ ਬਾਰੇ ਪਹਿਲਾਂ ਨਹੀਂ ਸੀ ਆਈਡੀਆ। ਇੱਕ ਤਾਂ ਇਸ ਨੇ ਇਹ ਮਿਥ ਤੋੜਿਆ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਪਹਿਲਾਂ ਅਮਰੀਕਨ ਏਜੰਸੀਜ਼ ਨੇ
ਬਰੀਫ ਕੀਤਾ ਕੈਨੇਡਾ ਨੂੰ। ਔਰ ਜਿਵੇਂ ਨਿਖਿਲ ਗੁਪਤਾ ਦੇ ਕੇਸ ਦਾ ਸਾਹਮਣੇ ਆਇਆ ਕਿ ਜੀ ਉਹ ਗੱਲ ਕਰ ਰਿਹਾ ਆਪਣੇ ਹੈਂਡਲਰ ਨਾਲ ਜਿਹਦਾ ਨਾਮ ਵਿਕਾਸ ਯਾਦਵ ਦੱਸਿਆ ਜਾ ਰਿਹਾ ਹੈ, ਉਹ ਫੋਟੋਆਂ ਭੇਜ ਰਿਹਾ ਹੈ। ਔਰ ਇਹ ਆਇਆ ਕਿ ਭਾਈ ਐਜ਼ ਇਫ ਕੈਨੇਡਾ ਨੂੰ ਜਿਹੜੀ ਹੈ ਜਾਣਕਾਰੀ ਉਹ ਅਮਰੀਕਾ ਨੇ ਦਿੱਤੀ। ਪਹਿਲਿਆਂ 'ਚੋਂ ਇਹ ਸੀ ਇੰਗਲੈਂਡ ਜਾਂ UK ਬਿਲਕੁਲ ਪਿਕਚਰ ਤੋਂ ਬਾਹਰ ਸੀ। ਹਾਲਾਂਕਿ ਇਹ ਰਿਪੀਟਡਲੀ ਡਿਸਕਸ ਹੋਇਆ ਕਿ ਵੀ 1945 ਦੇ ਵਿੱਚ ਜਿਹੜਾ ਇੱਕ ਇਹਨਾਂ ਦਾ 5 ਆਈਜ਼ ਕੰਟਰੀਜ਼ ਦਾ ਜਿਹੜਾ ਉਹ ਇੱਕ ਐਗਰੀਮੈਂਟ ਹੈ ਇੰਟੈਲੀਜੈਂਸ ਸ਼ੇਅਰਿੰਗ ਦਾ, ਜਿਨ੍ਹਾਂ 'ਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਇਹ 5 ਆਈਜ਼ ਕੰਟਰੀਜ਼, ਉਹਦੇ ਥੱਲੇ ਏਜੰਸੀਆਂ ਜਿਹੜੀਆਂ ਨੇ ਇਹਨਾਂ ਦੀਆਂ ਇੰਟੈਲੀਜੈਂਸ ਇਹ ਇਨਫੋਰਮੇਸ਼ਨ ਸ਼ੇਅਰ ਕਰਦੀਆਂ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਲੋ ਆਲਟੋ ਕੈਲੀਫੋਰਨੀਆ ਦੇ ਵਿੱਚ 5 ਆਈਜ਼ ਕੰਟਰੀਜ਼ ਦੇ ਜਿਹੜੇ ਇੰਟੈਲੀਜੈਂਸ ਚੀਫ ਨੇ ਉਹ FBI ਦੇ ਚੀਫ ਦੇ ਸੱਦੇ ਤੇ ਆਏ। ਔਰ ਉਸ ਦਾ ਵੀ ਜ਼ਿਕਰ ਅਸੀਂ ਲਗਾਤਾਰ ਕਰਦੇ ਰਹੇ ਕਿਉਂਕਿ ਹੁਣ ਤਾਂ ਆਲਮੋਸਟ 2 ਸਾਲ ਤੋਂ ਜ਼ਿਆਦਾ ਦਾ ਸਮਾਂ, ਜਦੋਂ ਅਸੀਂ ਜੂਨ ਤੋਂ ਦੇਖਦੇ ਹਾਂ ਕਿ 15 ਜੂਨ 2023 ਨੂੰ ਭਾਈ ਅਵਤਾਰ ਸਿੰਘ ਖੰਡਾ ਦਾ ਮਰਡਰ ਕੈਮੀਕਲ ਵੈਪਨ ਰਾਹੀਂ ਹੁੰਦਾ ਹੈ, 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ, ਔਰ ਜੂਨ ਦੇ ਉਹਨਾਂ ਦਿਨਾਂ ਦੇ ਵਿੱਚ ਹੀ ਗੁਰਪਤਵੰਤ ਪੰਨੂ ਮਰਡਰ ਪਲਾਟ ਨੂੰ ਫਾਈਲ ਕੀਤਾ ਏਜੰਸੀਆਂ ਨੇ। ਔਰ 29 ਜੂਨ ਨੂੰ ਇਹਨੂੰ ਨਿਖਿਲ ਗੁਪਤੇ ਨੂੰ ਉੱਥੇ ਚੈੱਕ ਰਿਪਬਲਿਕ ਦੇ ਵਿੱਚ ਤਾੜ ਦਿੱਤਾ ਗਿਆ, ਸਾਲ ਬਾਅਦ ਐਕਸਟ੍ਰਾਡਾਈਟ ਕਰਕੇ ਲਿਆਂਦਾ। ਹੁਣ ਮੋਸਟ ਲਾਈਕਲੀ 14 ਨਵੰਬਰ ਨੂੰ ਸਾਹਮਣੇ ਆਏਗਾ ਕਿ ਟ੍ਰਾਇਲ ਡੇਟਸ ਕੀ ਹੁੰਦੀਆਂ ਨੇ। ਲੇਕਿਨ ਇੱਕ ਗੱਲ ਲੱਗ ਰਹੀ ਸੀ ਕਿ ਵੀ ਕਿਉਂਕਿ ਅਮਰੀਕਾ ਦਾ ਅੰਡਰ ਕਵਰ ਏਜੰਟ ਹੀ ਜਿਹੜਾ ਉਹਦੇ ਨਾਲ ਹੀ ਨਿਖਿਲ ਗੁਪਤਾ ਡੀਲ ਕਰ ਰਿਹਾ ਸੀ ਔਰ ਉਹ ਬੋਸਟ ਕਰ ਰਿਹਾ ਸੀ ਉਹਨੂੰ ਕਿ ਜੀ ਦੇਖੋ ਹਰਦੀਪ ਸਿੰਘ ਨਿੱਜਰ ਨੂੰ ਅਸੀਂ ਜਿਹੜਾ ਉਹ ਮਾਰਤਾ, ਉਹਦੀਆਂ ਫੋਟੋਆਂ ਵੀ ਨਾਲ ਦੀ ਨਾਲ ਭੇਜੀਆਂ। ਲੇਕਿਨ ਇਸ ਸਾਰੇ 'ਚ ਜਿਹੜਾ ਡਾਰਕ ਹਾਰਸ ਸੀ ਇਹ ਕਦੇ ਵੀ ਸਾਹਮਣੇ ਨਹੀਂ ਸੀ ਆਇਆ ਕਿ ਇਨਫੈਕਟ ਜਿਹੜਾ ਪ੍ਰਾਈਮ ਇੰਟਰਸੈਪਟਰ ਸੀ ਇੰਡੀਅਨ ਏਜੰਸੀਆਂ ਦੀਆਂ ਦੇ ਖੁਫੀਆ ਵਿਭਾਗ ਦੀ ਜਿਹੜੀ ਆਪਸੀ ਕਨਵਰਸੇਸ਼ਨ ਹੈ ਉਹ ਬ੍ਰਿਟਿਸ਼ MI6 ਹੈ, ਉਹਨਾਂ ਦੀ ਖੁਫੀਆ ਏਜੰਸੀ ਹੈ, ਜਾਂ ਜਿਸ ਬਾਰੇ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਉਹਨਾਂ ਦਾ ਇੱਕ ਹੀਅਰਿੰਗ ਬੇਸ ਹੈ ਉਹ UK ਗਵਰਨਮੈਂਟਸ ਕਮਿਊਨੀਕੇਸ਼ਨਸ ਹੈੱਡਕੁਆਰਟਰ which referred to as the country's listening post, ਇਹ ਕਮਿਊਨੀਕੇਸ਼ਨ ਹੈੱਡਕੁਆਰਟਰ GCHQ ਹੈ UK ਗਵਰਨਮੈਂਟ ਦਾ, ਜਿਨ੍ਹਾਂ ਨੇ ਜਿਹੜੇ ਉੱਥੋਂ ਅਜੀਤ ਡੋਵਲ ਜੋ ਹਦਾਇਤਾਂ ਦੇ ਰਿਹਾ ਉਹਨਾਂ ਦੇ ਕੋਲ ਇਹ ਜਾਣਕਾਰੀ ਸੀ। ਔਰ ਉਹਦੇ 'ਚ ਬੜਾ ਕਲੀਅਰ ਹੈ ਕਿ ਉਹਨਾਂ ਨੇ ਬ੍ਰਿਟਿਸ਼ ਇੰਟੈਲੀਜੈਂਸ ਦੇ ਕੋਲ ਜਾਣਕਾਰੀ ਪਹੁੰਚਦੀ ਹੈ ਕਿ ਇੰਡੀਅਨ ਏਜੰਸੀਆਂ 3 ਉਹਨਾਂ ਦੇ ਨਿਸ਼ਾਨੇ ਨੇ ਪ੍ਰਾਈਮ। ਹਾਲਾਂਕਿ ਜਦੋਂ ਉਹਦੀ ਡੀਟੇਲ ਸਾਹਮਣੇ ਆਉਂਦੀ ਹੈ ਉਹਦੇ 'ਚ ਆਉਂਦਾ ਕਿ ਦੈਨ the others after that, ਲੇਕਿਨ ਉਹਨਾਂ ਤਿੰਨਾਂ ਦੇ ਵਿੱਚ ਅਵਤਾਰ ਸਿੰਘ ਖੰਡਾ, ਕਿਉਂਕਿ ਅਵਤਾਰ ਸਿੰਘ ਖੰਡੇ ਦਾ ਜਿਨ੍ਹਾਂ ਸਰਕਮਸਟਾਂਸਿਸ ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ, ਮਿਸਟੀਰੀਅਸ ਲਫ਼ਜ਼ ਇਸਤੇਮਾਲ ਹੋਇਆ ਕਈ ਥਾਂ ਤੇ, ਸਾਨੂੰ ਕਦੇ ਵੀ ਸ਼ੱਕ ਨਹੀਂ ਸੀ। ਇਸ ਲਈ ਅਸੀਂ ਕੋਈ ਇਹਦੇ 'ਚ ਐਂਬੀਗੁਇਟੀ ਨਹੀਂ ਰੱਖੀ, ਪਹਿਲੇ ਦਿਨ ਤੋਂ ਰਿਪੀਟਡਲੀ ਕਿਹਾ ਕਿ ਅਵਤਾਰ ਸਿੰਘ, ਕਿਉਂਕਿ ਜਦੋਂ ਤੁਸੀਂ ਉਹ ਸਾਰੇ ਟਾਈਮ ਫਰੇਮ ਨੂੰ ਦੇਖਦੇ ਹੋ ਵੀ ਆਲਰੇਡੀ 6 ਮਈ 2023 ਨੂੰ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਹੁੰਦਾ, ਤਾਂ ਗੋਲੀਆਂ ਮਾਰ ਕੇ ਕੀਤਾ ਜਾਂਦਾ। 15 ਜੂਨ ਨੂੰ ਅਵਤਾਰ ਸਿੰਘ ਖੰਡੇ ਦਾ, ਜਦੋਂ ਕਿ ਉਸ ਤੋਂ 10 ਦਿਨ ਪਹਿਲਾਂ ਉਹ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਲ ਹੋ ਰਿਹਾ, ਘੱਲੂਘਾਰੇ ਦੇ ਬਿਲਕੁਲ ਹੀਅਰ ਐਂਡ ਹਾਰਟੀ ਐਡਰੈਸ ਵੀ ਕਰ ਰਿਹਾ ਜਾਵੇ, ਅਚਾਨਕ ਹਸਪੀਟਲਾਈਜ਼ ਹੁੰਦਾ ਹੈ। ਇਹ ਹੁੰਦਾ ਹੈ ਜੀ ਕਿ ਲਿਊਕੀਮੀਆ ਬਲੱਡ ਕੈਂਸਰ ਦੀ ਫਾਈਨਲ ਸਟੇਜ, ਵਿਦਨ 3 ਡੇਜ਼ ਜਿਹੜਾ ਉਸ ਦੀ ਮੌਤ ਹੋ ਜਾਂਦੀ ਹੈ। ਉਸ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਾਂਦਾ, ਉਹਦੀ ਮਦਰ ਔਰ ਭੈਣ ਨੂੰ ਉੱਥੋਂ ਵੀਜ਼ਾ ਨਹੀਂ ਦਿੱਤਾ ਜਾਂਦਾ। ਇੱਥੇ ਜਿਹੜਾ ਇੰਨੇ ਦਿਨ ਵਕੀਲ ਦੂਜੇ ਤੀਜੇ ਉਹਨਾਂ ਦੀ ਜਿਹੜਾ ਅਪਰੋਚ ਵੀ ਕੀਤਾ ਜਾਂਦਾ ਹੈ, ਲੇਕਿਨ ਬਿਨਾਂ ਕਿਸੇ ਤੋਂ ਉਹਨੂੰ ਜਿਹੜਾ ਇਹ ਕਹਿੰਦੇ ਨੇ ਜੀ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ, ਔਰ ਉਹਦਾ ਸੰਸਕਾਰ ਕਰ ਦਿੱਤਾ ਜਾਂਦਾ ਕੁਝ ਹਫ਼ਤੇ ਬਾਅਦ। ਹੁਣ ਇਹ ਆਪਣੇ ਆਪ ਦੇ ਵਿੱਚ ਲੱਗ ਰਿਹਾ ਸੀ ਕਿ ਕੁਛ ਐਸਾ ਹੈ ਜਿਹੜਾ ਲੁਕੋਇਆ ਜਾ ਰਿਹਾ। ਔਰ ਹੁਣ ਇਹ ਠੀਕ ਹੈ ਵੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਮਰਡਰ ਕੇਸ ਟਰਾਇਲ 'ਚ ਹੈ, ਜਾਏਗਾ, ਸਜ਼ਾਵਾਂ ਹੋਣਗੀਆਂ, ਇਹ 14 ਨਵੰਬਰ ਤੋਂ। ਲੇਕਿਨ ਇਸ ਸਾਰੇ 'ਚ ਜਿਹੜਾ ਡਾਰਕ ਹਾਰਸ ਹੈ ਔਰ ਜਿਹਦੇ ਲਈ ਜ਼ਿੰਮੇਵਾਰ ਮੈਂ ਸਮਝਦਾ ਵੀ ਪ੍ਰਾਊਡ ਹਿੰਦੂ ਸ਼ਸ਼ੀ ਥਰੂਰ, ਜਿਹੜਾ ਕਿ 25 ਅਕਤੂਬਰ 2022 ਨੂੰ ਪ੍ਰਾਈਮ ਮਿਨਿਸਟਰ ਬਣਿਆ, ਉਹਨੇ ਆਪਣੀਆਂ ਕਿੰਨੀਆਂ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਆਈ ਐਮ ਏ ਪ੍ਰਾਊਡ ਹਿੰਦੂ। 5 ਜੁਲਾਈ 2024 ਨੂੰ ਉਹਨੇ ਅਹੁਦਾ ਛੱਡਿਆ। ਹੁਣ ਕਿਉਂਕਿ ਇਹ ਪ੍ਰਾਊਡ ਹਿੰਦੂ ਰਿਸ਼ੀ ਸੂਨਕ ਦੇ ਪੀਰੀਅਡ ਦੇ ਵਿੱਚ ਇਹ ਜਾਣਕਾਰੀ ਬ੍ਰਿਟਿਸ਼ ਇੰਟੈਲੀਜੈਂਸ ਦੇ ਕੋਲ ਆਉਂਦੀ ਹੈ ਤਿੰਨਾਂ ਦੇ ਮਰਡਰ ਦੀ,
ਫਿਰ ਇਹਦੇ 'ਚ ਜਿਹੜਾ ਇੱਕ ਪਾਰਟ ਸੀ ਕਿ ਵੀ ਇਹ ਇੰਨੀ ਇੰਪੋਰਟੈਂਟ ਔਰ ਸੈਂਸਿਟਿਵ ਇਨਫੋਰਮੇਸ਼ਨ ਸੀ ਕਿ ਉਹਨਾਂ ਦੀ ਇੰਟੈਲੀਜੈਂਸ ਨੇ ਕੈਨੇਡਾ ਵਾਲਿਆਂ ਨੂੰ ਕੋਈ ਈਮੇਲ ਨਹੀਂ ਭੇਜੀ, ਕੋਈ ਹੋਰ ਨਹੀਂ ਕੀਤਾ, ਉਹਨਾਂ ਨੇ ਆਪਣੇ ਬੰਦੇ ਡਿਸਪੈਚ ਕੀਤਾ ਜਿਹੜਾ ਜਾ ਕੇ ਇਨ ਪਰਸਨ ਕੈਨੇਡੀਅਨ ਸੀਸਸ ਨੂੰ ਦੇਗਾ। ਫਿਰ ਕੈਨੇਡਾ ਦੇ ਵੀ ਸਾਰੇ ਸੀਸਸ ਵਾਲਿਆਂ ਨੂੰ ਇਹ ਓਪਨ ਜਾਣਕਾਰੀ ਨਹੀਂ ਦਿੱਤੀ ਗਈ, ਸੈਲੈਕਟ ਫਿਊ ਨੂੰ ਦਿੱਤੀ ਗਈ ਕਿ ਇਹ ਜਿਹੜੀ ਹੈ ਇਹ ਲੀਕ ਨਾ ਹੋ ਜਾਏ। ਸੋ ਜੇ ਇਸ ਲੈਵਲ ਉਦੋਂ ਤੱਕ ਅਵਤਾਰ ਸਿੰਘ ਖੰਡੇ ਦਾ ਮਰਡਰ ਇੰਗਲੈਂਡ ਦੇ ਵਿੱਚ ਹੋ ਗਿਆ, ਇੱਧਰ 3 ਦਿਨ ਬਾਅਦ ਹਰਦੀਪ ਸਿੰਘ ਨਿੱਜਰ ਦਾ ਹੋ ਗਿਆ। ਸੋ ਕੈਨੇਡਾ ਜ਼ਾਹਰ ਹੈ ਕਿ ਵੀ ਜੇ ਉਹਨਾਂ ਨੇ ਕੈਨੇਡੀਅਨ ਇੰਟੈਲੀਜੈਂਸ ਨੂੰ ਇਹ ਜਾਣਕਾਰੀ ਦਿੱਤੀ ਔਰ ਹਰਦੀਪ ਸਿੰਘ ਨਿੱਜਰ ਨੂੰ 2-3 ਦਿਨ ਪਹਿਲਾਂ ਡਿਊਟੀ ਟੂ ਵਾਰ ਨੋਟਿਸ ਦਿੱਤਾ ਹੈ, ਸੋ ਆਲਰੇਡੀ ਅਵਤਾਰ ਸਿੰਘ ਖੰਡੇ ਦੇ ਮਰਡਰ ਬਾਰੇ ਜਿਹੜਾ ਉਹਨਾਂ ਨੂੰ ਪਤਾ ਸੀ, ਉਹ ਉਹਨਾਂ ਨੇ ਸਪਰੈਸ ਕੀਤਾ ਜਾਂ ਉਹਨਾਂ ਨੇ ਰੋਕਿਆ ਨਹੀਂ। ਤੇ ਜਦੋਂ ਹੋ ਗਿਆ ਖੰਡੇ ਦਾ ਮਰਡਰ, ਫਿਰ ਉਹਦੇ ਤੇ ਉਹਨਾਂ ਨੇ ਜਿਹੜਾ ਉਹਨੂੰ ਕਵਰ ਅਪ ਕੀਤਾ, ਨਾ ਉਹਦਾ ਪੋਸਟਮਾਰਟਮ ਕੀਤਾ, ਨਾ ਉਹਨੂੰ ਜਿਹੜਾ ਭਾਰਤ ਦੇ ਉਹਨੂੰ ਨੈਚੁਰਲ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ। ਔਰ ਇਹ ਜਿਹੜੀ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਵੀ ਜਿਹੜੀ ਖੁੱਲ੍ਹ ਕੇ ਜਾਣਕਾਰੀ ਸਾਹਮਣੇ ਆਈ ਹੈ, ਉਹ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀ ਦਾ ਅਗੇਨ ਇਸ ਦੇ ਵਿੱਚ ਰੋਲ, ਔਰ ਖ਼ਾਸ ਤੌਰ ਤੇ ਰਿਸ਼ੀ ਸੁਨਕ ਦਾ, ਜਿਹਨੇ ਜਸਟਿਨ ਔਰ ਇਸ ਸਾਰੇ ਨੇ ਜਸਟਿਨ ਟਰੂਡੋ ਦੀ ਪੋਜੀਸ਼ਨ ਨੂੰ ਹੋਰ ਕਲੀਅਰ ਕਰ ਦਿੱਤਾ ਹੈ। ਉਹਨੂੰ ਜਿਹੜਾ ਉਸ ਦੇ ਉੱਤੇ ਭਾਰਤੀ ਏਜੰਸੀਆਂ ਮੀਡੀਆ ਕਿ ਜੀ ਉਹਨੇ ਹਰਦੀਪ ਨਿੱਜਰ ਦੇ ਮਰਡਰ ਦਾ ਚਾਰਜ ਲਾਇਆ, ਪ੍ਰੂਫ ਕੋਈ ਨਹੀਂ। ਹੁਣ ਪ੍ਰੂਫ ਤਾਂ ਉਹ ਬ੍ਰਿਟਿਸ਼ ਇੰਟੈਲੀਜੈਂਸ ਆ ਕੇ ਕੈਨੇਡਾ ਨੂੰ ਬਰੀਫ ਕਰ ਰਹੀ ਹੈ, ਅਮਰੀਕਾ ਨੂੰ ਵੀ ਉਹਨਾਂ ਨੇ ਬਰੀਫ ਕੀਤਾ ਹੋਏਗਾ, ਜਾਂ ਅਮਰੀਕਾ ਦਾ ਆਪਣਾ ਉਹਨਾਂ ਦਾ VC ਸੋਰਸ। ਲੇਕਿਨ ਜਿਹੜਾ ਇਸ ਸਾਰੇ ਚੋਂ ਨਿਕਲ ਕੇ ਆਉਂਦਾ ਕਿ ਰਿਸ਼ੀ ਸੁਨਕ ਵਾਰ ਇਸ ਸਾਰੇ ਦੇ ਉੱਤੇ ਉਹਦਾ ਅਵਤਾਰ ਸਿੰਘ ਖੰਡੇ ਦਾ ਜਿਹੜਾ ਖੂਨ ਹੈ ਉਸ ਦੇ ਲਈ ਜਿਹੜਾ ਉਹ ਰਿਸ਼ੀ ਸੁਨਕ ਜ਼ਿੰਮੇਵਾਰ ਹੈ। ਔਰ ਇਹ ਸਾਰੇ ਦੇ ਚਲਦਿਆਂ ਮੈਂ ਸਮਝਦਾ ਕਿ ਵੀ ਹਾਲਾਂ ਈਵਨ ਜਿਹੜੀ ਇਹਨਾਂ ਦੀ PTI ਸਟੋਰੀ ਜਾਂ ਦੂਜੇ ਸਿੱਖ ਫੈਡਰੇਸ਼ਨ UK ਨੇ ਵੀ ਇਸ ਦੇ ਉੱਤੇ ਬ੍ਰਿਟਿਸ਼ ਨੂੰ ਜਿਹੜਾ ਉਹ ਕਰਾਰੇ ਹੱਥੀਂ ਲਿਆ। ਉਹਨਾਂ ਨੇ ਕਿਹਾ ਕਿ ਬਈ ਜੇ ਇਹ ਬ੍ਰਿਟਿਸ਼ ਇੰਟੈਲੀਜੈਂਸ ਕੋਲ ਜਾਣਕਾਰੀ ਸੀ, ਜਦੋਂ ਸਿੱਖ MPs ਨੇ ਅਵਤਾਰ ਸਿੰਘ ਖੰਡਾ ਦੇ ਮਰਡਰ ਬਾਰੇ ਜਿਹੜੇ ਹੈ ਉਹ ਪੁੱਛੇ ਸਵਾਲ, ਪਾਰਲੀਮੈਂਟ ਜਾਣਕਾਰੀ ਚਾਹੀ, ਉਹਨਾਂ ਨੂੰ ਵੀ ਬਰੀਫ ਨਹੀਂ ਕੀਤਾ ਗਿਆ ਕਿ ਬਈ ਆਲਰੇਡੀ ਬ੍ਰਿਟਿਸ਼ ਇੰਟੈਲੀਜੈਂਸ ਦੇ ਕੋਲ ਸੀ ਕਿ ਅਵਤਾਰ ਸਿੰਘ ਖੰਡਾ ਜਿਹੜਾ ਉਹਨਾਂ ਦੇ ਟਾਰਗੇਟ ਦੇ ਉੱਤੇ ਹੈ। ਔਰ ਇਹ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਇਸ ਦੇ ਉੱਤੇ ਜਿਹੜਾ ਇਹਨੂੰ ਰਿਸ਼ੀ ਸੁਨਕ ਨੂੰ ਔਰ ਇੰਗਲੈਂਡ ਦੀਆਂ ਏਜੰਸੀਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ। ਔਰ ਇਹ ਜਿਹੜੀ ਹੁਣ ਸਾਰੀ ਸਟੋਰੀ ਇਹਦੇ ਤੇ ਹੀ ਹੈ ਕਿ ਭਾਈ ਹੈਂਡ ਡਿਲੀਵਰ ਆਟਵਾ 'ਚ ਕੀਤਾ, ਇਲੈਕਟ੍ਰੋਨਿਕ ਸਿਸਟਮ ਤੇ ਵੀ ਈਵਨ ਜਾਣਕਾਰੀ ਨਹੀਂ ਦਿੱਤੀ। ਹੈਂਡਫੁਲ ਆਫ ਕੈਨੇਡੀਅਨ ਆਫੀਸ਼ੀਅਲਸ, ਉਹ ਵੀ ਪ੍ਰੀ ਅਪਰੂਵਡ ਬਾਈ ਲੰਡਨ ਕੁਡ ਸੀਟ, ਇੰਨੀ ਖੁਫੀਆ ਜਾਣਕਾਰੀ, ਪਰ ਆਪ ਉਹਨਾਂ ਨੇ ਆਪਣਾ ਸਿਟੀਜ਼ਨ ਮਰਨ ਦਿੱਤਾ ਹੈ। ਕੈਨੇਡਾ ਵਾਲਿਆਂ ਨੇ ਵੀ ਹਰਦੀਪ ਸਿੰਘ ਨਿੱਜਰ ਜਿਹੜਾ ਹੈ, ਉਹਨਾਂ ਨੇ ਕਿਹਾ ਵੀ ਜਿਹੜੀ ਫਾਈਲ ਸੀ ਇਟ ਵਾਜ਼ ਅ ਸਮਰੀ ਆਫ ਕਨਵਰਸੇਸ਼ਨਸ intercepted by British intelligence agency between individuals who analysts believe were working on behalf of Indian government, the documentary claim। ਜੇ documentary ਚਾਹੇ ਕਿ ਭਾਈ ਉਹਨਾਂ ਨੂੰ ਸੀ ਕਿ ਭਾਈ ਇਹ ਇੰਡੀਅਨਸ ਇਹਦੇ 'ਚ ਇਨਵੋਲਵ ਨੇ, ਔਰ they had discussed 3 potential targets। ਜਿਹੜੀ ਇਹਨਾਂ ਦੀ ਕਨਵਰਸੇਸ਼ਨ ਇੰਡੀਅਨ ਏਜੰਟਸ ਦੀ UK ਦੇ ਵਿੱਚ ਪਿੱਛੇ ਅਜੀਤ ਡੋਵਲ ਨਾਲ ਚੱਲ ਰਹੀ ਹੈ, 3 ਉਹਨਾਂ ਦੇ ਟਾਰਗੇਟ ਸੀ, ਅਵਤਾਰ ਸਿੰਘ ਖੰਡਾ, ਗੁਰਪਤਵੰਤ ਸਿੰਘ ਪੰਨੂ ਔਰ ਹਰਦੀਪ ਸਿੰਘ ਨਿੱਜਰ। ਔਰ ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜੂਨ ਦੇ ਵਿੱਚ ਹਸਪੀਟਲ ਸਿਟੀ ਆਫ ਬਰਮਿੰਗਮ 'ਚ ਉਸ ਦੀ ਡੈਥ ਹੋਈ ਅਵਤਾਰ ਸਿੰਘ ਖੰਡੇ ਦੀ। ਔਰ ਇਹ ਹੁਣ UK ਸਿੱਖ ਫੈਡਰੇਸ਼ਨ ਨੇ ਸਵਾਲ ਚੁੱਕਿਆ ਹੈ ਸਿਕਿਉਰਿਟੀ ਮਿਨਿਸਟਰ ਡੈਨ ਜਾਰਵਿਸ ਨੂੰ। ਉਹਨਾਂ ਨੇ ਕਿਹਾ ਕਿ ਵਾਈ ਬ੍ਰਿਟਿਸ਼ ਗਵਰਨਮੈਂਟ ਹੈਜ਼ ਇੰਟੈਲੀਜੈਂਸ from July 2023 that it has not shared or referred to when specifically asked by MPs representing the Sikh community। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਇਹਦੇ 'ਚ ਬਿਲਕੁਲ ਕਲੀਅਰ ਹੈ ਕਿ ਭਾਈ ਇਹ ਰਿਸ਼ੀ ਸੁਨਕ ਨੇ ਇਸ ਜਾਣਕਾਰੀ ਨੂੰ ਦਬਾਇਆ ਔਰ ਖੰਡੇ ਦਾ ਮਰਡਰ ਹੋਇਆ। ਔਰ ਫਿਰ ਈਵਨ ਉਸ ਨੂੰ ਵੀ ਜਿਹੜਾ ਪੋਸਟਮਾਰਟਮ ਤੱਕ ਕਰਕੇ, ਕਿਉਂਕਿ ਉਹਦੇ 'ਚ ਇਹਨਾਂ ਦੀ ਆਪਣੀ ਇੰਪਲੀਕੇਸ਼ਨ ਹੋਣੀ ਸੀ। ਸੋ ਅਸੀਂ ਸਮਝਦੇ ਹਾਂ ਕਿ ਬਲੂਮਬਰਗ ਦੀ ਕਹਾਣੀ ਨੇ ਜਿਹੜੀ ਥੋੜ੍ਹੀ ਬਹੁਤ ਮਿਸਡ ਸੀ ਕਿ ਜੀ ਉਹ ਕੈਨੇਡਾ 'ਚ ਹੀ ਹੋਇਆ ਕੀ ਹੈ, ਇਹ ਤਾਂ ਹੋਰ ਵੱਡੇ ਪੈਮਾਨੇ ਦੇ ਉੱਤੇ ਹਕੀਕਤ ਸਾਹਮਣੇ ਆਈ ਹੈ। ਔਰ ਨਿਖਿਲ ਗੁਪਤਾ ਟ੍ਰਾਇਲ ਦੇ ਦੌਰਾਨ ਮਚ ਮੋਰ ਵਿਲ ਬੀ ਰਿਲੀਵਡ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਰਿਵੀਲਡ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।